ਕਿਸੇ ਮੁਲਕ ਨੇ ਸਾਡੇ ਨਾਲ ਲੜਾਈ 'ਚ ਹਿੱਸਾ ਨਹੀਂ ਲਿਆ, ਅਸੀਂ ਕੱਲਿਆਂ ਇੰਡੀਆ ਦੇ ਨਾਲ ਨਿਬੜੇ ਹਾਂ। ਪਾਕਿਸਤਾਨੀ ਫੌਜ ਮੁਖੀ ਦਾ ਜਵਾਬ। 9 ਜੁਲਾਈ ਸਿਰ ਤੇ ਆ ਗਈ, ਪਰ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਵਪਾਰਕ ਸਮਝੌਤਾ ਨਾ ਹੋ ਸਕਿਆ। ਅਫਗਾਨ ਜ਼ਿੰਮੇਦਾਰ ਪਾਕਿਸਤਾਨ 'ਚ ਅਤਗਰਦੀ ਦੇ ਜ਼ਿੰਮੇਦਾਰਾਂ ਦੇ ਖਿਲਾਫ ਕਾਰਵਾਈ ਕਰਨ ਪਾਕਿਸਤਾਨ ਦੀ ਸਰਕਾਰੀ ਪੱਧਰ ਤੇ ਮੰਗ। ਸਵੀਡਨ ਵੱਲੋਂ 1.5 ਦਹਾਕੇ ਬਾਅਦ ਪਾਕਿਸਤਾਨੀਆਂ ਵਾਸਤੇ ਵਿਜ਼ਿਟ ਵੀਜ਼ਾ ਖੋਲ ਦਿੱਤਾ ਗਿਆ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਜਾਣ ਵਾਲੇ ਸ਼ਹਿਰੀ ਖੁਦ ਨੂੰ ਪਾਕਿਸਤਾਨ ਓਵਰਸੀਜ਼ ਫਾਊਂਡੇਸ਼ਨ ਤੇ ਰਜਿਸਟਰ ਕਰਨ, ਪਾਕਿਸਤਾਨੀ ਸਰਕਾਰ ਦਾ ਐਲਾਨ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਇਹ ਪੰਜਾਬੀ ਰੇਡੀਓ USA ਦਾ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਸ ਹੈ ਔਰ ਅਮਰੀਕਾ 'ਚ ਅੱਜ 7 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 8 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਸੁਣਨ ਵਾਲੇ ਔਰ ਦੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਟੀਵੀ USA ਔਰ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਦੇਖਦੇ ਔਰ ਸੁਣਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡੇ ਟੈਲੀਫੋਨ ਨੰਬਰ 408 272 5200 408 2725200 ਹਾਜ਼ਰ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਅਸੀਂ ਮੰਡੇ ਟੂ ਫਰਾਈਡੇ 5 ਦਿਨ ਤੁਹਾਡੇ ਵਾਸਤੇ ਪੇਸ਼ ਕਰਨੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਦੇ ਬੁਲਟਨ ਨਾਲ ਚੱਲਨੇ ਹਾਂ। ਭਾਰਤ ਦੇ ਇੱਕ ਆਲਾ ਫੌਜੀ ਜ਼ਿੰਮੇਦਾਰ ਨੇ ਪਿਛਲੇ ਹਫਤੇ ਆਪਣੇ ਚੈਂਬਰ ਆਫ ਕਾਮਰਸ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਖਿਆ ਸੀਗਾ ਕਿ ਇਸ ਵਾਰ ਪਾਕਿਸਤਾਨ ਦੇ ਨਾਲ ਹੋਣ ਵਾਲੀ ਲੜਾਈ ਹੈ ਜਿਹੜੀ ਉਹ ਕੱਲੇ ਪਾਕਿਸਤਾਨ ਦੇ ਨਾਲ ਨਹੀਂ ਸੀਗਾ, ਸਗੋਂ ਪਾਕਿਸਤਾਨ ਦੇ ਨਾਲ ਚੀਨ ਔਰ ਤੁਰਕੀ ਵੀ ਇਸ ਲੜਾਈ ਦਾ ਹਿੱਸਾ ਸਨ ਔਰ ਸਾਡੀ ਇਹ ਲੜਾਈ ਕੱਲੇ ਪਾਕਿਸਤਾਨ ਦੀ ਥਾਂ 3 ਮੁਲਕਾਂ ਦੇ ਨਾਲ ਸੀ। ਜਦਕਿ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਹੋਣਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਕੱਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਇੱਕ ਇਕੱਠ ਦੇ ਵਿੱਚ ਤਕਰੀਰ ਕਰਦਿਆਂ ਆਖਿਆ ਕਿ ਇਹ ਲੜਾਈ ਪਾਕਿਸਤਾਨ ਦੀ ਸੀ ਔਰ ਪਾਕਿਸਤਾਨ ਨੇ ਇਹ ਲੜਾਈ ਕੱਲਿਆਂ ਲੜੀ। ਪਾਕਿਸਤਾਨ ਨੂੰ ਕਿਸੇ ਹੋਰ ਦੂਜੇ ਜਾਂ ਤੀਜੇ ਮੁਲਕ ਦੀ ਬਿਲਕੁਲ ਸਰਪ੍ਰਸਤੀ ਔਰ ਇਸ ਲੜਾਈ ਦੇ ਵਿੱਚ ਸਾਂਝ ਨਹੀਂ ਸੀਗੀ ਹੈ। ਭਾਰਤ ਆਪਣੀ ਨਲਾਇਕੀ ਔਰ ਆਪਣੀ ਕਮਜ਼ੋਰੀ ਨੂੰ ਲੁਕਾਉਣ ਖਾਤਰ ਇਹ ਬਿਆਨ ਦੇਣ ਡਿਆ ਹੈ। ਪਾਕਿਸਤਾਨੀ ਫੌਜ ਮੁਖੀ ਦਾ ਆਖਣਾ ਸੀਗਾ ਕਿ ਲੜਾਈਆਂ ਨੇ ਜਿਹੜੀਆਂ ਉਹ ਜਜ਼ਬਿਆਂ ਦੇ ਨਾਲ ਲੜੀਆਂ ਜਾਂਦੀਆਂ, ਆਉਣ ਵਾਲੇ ਵੇਲੇ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨਾਲ ਕੋਈ ਕਿਸੇ ਕਿਸਮ ਦੀ ਛੇੜ ਕੀਤੀ ਤੇ ਅਸੀਂ ਉਹਦਾ ਭਰਵਾਂ ਔਰ ਠੋਕਵਾਂ ਜਵਾਬ ਦਾਂਗੇ। ਉਹਨਾਂ ਨੇ ਆਖਿਆ ਕਿ ਮੀਡੀਆ ਦੇ ਉੱਤੇ ਬਿਆਨਬਾਜ਼ੀ ਔਰ ਝੂਠ ਦੇ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਅਜੋਕੇ ਦੌਰ ਦੇ ਵਿੱਚ ਜੰਗਾਂ ਜਿੱਤਣ ਦੇ ਵਾਸਤੇ ਤੁਹਾਨੂੰ ਹਕਮਤ ਅਮਲੀ ਹੈ ਜਿਹੜੀ ਉਹਦੇ ਤੇ ਸਾਹਮਣੇ ਰਹਿਣਾ ਪੈਂਦਾ ਹੈ। ਭਾਰਤ ਯਾਦ ਰੱਖੇ ਕਿ ਉਹਨੇ ਜਦੋਂ ਪਾਕਿਸਤਾਨ ਨਾਲ ਮੈਲੀ ਅੱਖ ਦੇ ਨਾਲ ਵੇਖਿਆ ਤੇ ਪਾਕਿਸਤਾਨ ਜਵਾਬ ਦੇਣਾ ਚਾਹੁੰਦਾ ਹੈ। ਪਾਕਿਸਤਾਨੀ ਫੌਜ ਮੁਖੀ ਦੇ ਇਸ ਬਿਆਨ ਬਾਬਤ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦਾ ਆਖਣਾ ਹੈ ਕਿ ਇਸ ਬਿਆਨ ਨੂੰ ਅਸੀਂ ਕਿਸੇ ਬਿਆਨ ਦੇ ਜਵਾਬ ਦੇ ਵਿੱਚ ਨਹੀਂ ਵੇਖ ਰਹੇ, ਅਸੀਂ ਆਪਣਾ ਮੌਕਫ ਦੱਸਿਆ ਹੈ। 9 ਜੁਲਾਈ ਸਿਰ ਤੇ ਆ ਗਈ। ਅਮਰੀਕਾ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਕਿ ਦੁਨੀਆ ਭਰ ਦੇ ਉਹ ਮੁਲਕ ਜਿਨ੍ਹਾਂ ਦੇ ਨਾਲ ਟ੍ਰੇਡ ਸਮਝੌਤੇ ਹੋਣਾ ਬਾਕੀ ਨੇ, ਟੈਰਿਫ ਸਮਝੌਤੇ ਹੋਣਾ ਬਾਕੀ ਨੇ, ਉਹ ਆਪੋ ਆਪਣਾ ਮਾਮਲਾ ਜਿਹੜਾ ਉਹਨੂੰ 9 ਜੁਲਾਈ ਤੱਕ ਪੂਰੀਆਂ ਕਰ ਲੈਣ। ਪਾਕਿਸਤਾਨ ਵੱਲੋਂ ਪਿਛਲੇ ਹਫਤੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਗੁਜ਼ਰਿਆ ਹਫਤਾ ਜਿਹੜਾ ਇਹਦੇ ਚ ਅਮਰੀਕਾ ਔਰ ਪਾਕਿਸਤਾਨ ਦੇ ਆਪਸ ਤੇ ਟੈਰਿਫ ਸਮਝੌਤੇ ਨੇ ਜਿਹੜੇ ਉਹ ਸਿਰੇ ਚੜ ਜਾਣਗੇ ਔਰ ਉਹਨਾਂ ਦਾ ਐਲਾਨ ਹੋ ਜਾਏਗਾ। ਪਾਕਿਸਤਾਨ ਤੋਂ ਫੈਡਰਲ ਖਜ਼ਾਨੇ ਦੇ ਮੰਤਰੀ ਔਰੰਗਜ਼ੇਬ ਹੋਣਾ ਨੇ ਵੀ ਆਖਿਆ ਸੀਗਾ ਕਿ ਆਉਂਦੇ ਹਫਤੇ ਇਹ ਸਾਰਾ ਸਮਝੌਤਾ ਸਿਰੇ ਚੜਨ ਦੀ ਉਮੀਦ ਹੈ, ਪਰ ਹੁਣ 9 ਜੁਲਾਈ ਸਿਰ ਤੇ ਆ ਗਈ ਪਰ ਇਹ ਸਮਝੌਤਾ ਸਿਰੇ ਨਹੀਂ ਚੜ ਸਕਿਆ। ਇਹ ਸਮਝੌਤੇ ਦੇ ਸਿਰੇ ਨਾ ਚੜਨ ਦੇ ਉੱਤੇ ਪਾਕਿਸਤਾਨ ਤੋਂ ਵਪਾਰ ਔਰ ਐਕਸਪੋਰਟ ਦੇ ਪੰਡਤਾਂ ਦਾ ਆਖਣਾ ਹੈ ਕਿ ਮਾਮਲੇ ਨੇ ਜਿਹੜੇ ਉਹ ਵਿਗੜਨਦੇ ਨੇ, ਜਿਹਦਾ ਸਿੱਧਾ ਨੁਕਸਾਨ ਪਾਕਿਸਤਾਨ ਨੂੰ ਹੋ ਸਕਦਾ ਹੈ। ਆਪਣੇ ਦੇਖਣ ਔਰ ਸੁਣਨ ਵਾਲਿਆਂ ਨੂੰ ਦੱਸ ਜਾਈ ਕਿ ਪਾਕਿਸਤਾਨੀ ਟੈਕਸਟਾਈਲ ਦੀ ਸਭ ਤੋਂ ਵੱਡੀ ਮੰਡੀ ਅਮਰੀਕਾ ਹੈ ਔਰ ਜੇ ਪਾਕਿਸਤਾਨ ਔਰ ਅਮਰੀਕਾ ਦਾ ਆਪਸ ਚ ਇਹ ਸਮਝੌਤਾ ਨਹੀਂ ਹੁੰਦਾ ਤੇ ਪਾਕਿਸਤਾਨੀ ਟੈਕਸਟਾਈਲ ਐਕਸਪੋਰਟਰ ਨੇ ਜਿਹੜੇ ਉਹਨਾਂ ਨੂੰ ਵੱਡਾ ਨੁਕਸਾਨ ਚੁੱਕਣਾ ਪੈ ਸਕਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਗਲੀਆਂ ਮੰਡੀਆਂ ਲੱਭਣ ਲਈ ਯੂਰਪ ਵਰਗੇ ਮੁਲਕ ਨੇ ਜਿਹੜੇ ਉਹਨਾਂ ਵੱਲ ਵੇਖਣਾ ਪਏਗਾ। ਯਾਦ ਰਵੇ ਕਿ ਅਮਰੀਕਾ ਵੱਲੋਂ ਪਾਕਿਸਤਾਨ ਤੇ 29% ਟੈਰਿਫ ਆ ਜਿਹੜਾ ਉਹ ਲਾਇਆ ਗਿਆ ਆ। ਐਕਸਪੋਰਟ ਔਰ ਟੈਕਸ ਦੇ ਮਾਹਿਰਾਂ ਦਾ ਆਖਣਾ ਹੈ ਕਿ ਇਹ ਬੜਾ 골ਡਨ ਚਾਂਸ ਹੈ ਕਿ ਪਾਕਿਸਤਾਨ ਅਮਰੀਕਾ ਦੇ ਨਾਲ ਜ਼ੀਰੋ ਟੈਕਸ ਯਾਨੀ ਟੈਕਸ ਫ੍ਰੀ ਟ੍ਰੇਡ ਆ ਜਿਹੜੀ ਉਹ ਕਰੇ। ਇਸ ਤੋਂ ਪਹਿਲਾਂ ਪਰਵੇਜ਼ ਮੁਸ਼ਰਫ ਦੇ ਦੌਰ ਦੇ ਵਿੱਚ ਇਹ ਗੱਲਬਾਤ ਹੈ ਜਿਹੜੀ ਉਹ ਹੋਣ ਡਈ ਸੀਗੀ, ਪਰ ਸਿਰੇ ਲੱਗਣ ਤੋਂ ਪਹਿਲਾਂ ਹੀ ਪਰਵੇਜ਼ ਮੁਸ਼ਰਫ ਦੀ ਹੁਕੂਮਤ ਡਿੱਗ ਪਈ ਔਰ ਇਹ ਕੰਮ ਨਾ ਹੋ ਸਕਿਆ। ਐਕਸਪੋਰਟਰਸ ਦਾ ਔਰ ਮਾਹਿਰਾਂ ਦਾ ਆਖਣਾ ਹੈ ਕਿ ਇਹ ਇੱਕ 골ਡਨ ਮੌਕਾ ਹੈ ਜਦੋਂ ਪਾਕਿਸਤਾਨ ਇਹ ਕੰਮ ਕਰ ਸਕਦਾ ਹੈ ਔਰ ਇਹਦੇ ਤੋਂ ਫਾਇਦਾ ਚੁੱਕ ਸਕਦਾ ਹੈ। ਮਾਹਿਰਾਂ ਦਾ ਆਖਣਾ ਹੈ ਕਿ ਅਮਰੀਕਾ ਦੇ ਨਾਲ ਵਪਾਰ ਦੇ ਬਦਲੇ ਪਾਕਿਸਤਾਨ ਨੂੰ ਹਰ ਸਾਲ 15 ਤੋਂ 20 ਕਰੋੜ ਡਾਲਰ ਮਿਲਦੇ ਨੇ, ਪਰ ਜੇ ਪਾਕਿਸਤਾਨ ਅਮਰੀਕਾ ਦੇ ਨਾਲ ਟੈਕਸ ਫ੍ਰੀ ਟ੍ਰੇਡ ਕਰਦਾ ਹੈ ਤੇ ਪਾਕਿਸਤਾਨ ਨੂੰ 6 ਅਰਬ ਡਾਲਰਾਂ ਦਾ ਫਾਇਦਾ ਹੋਏਗਾ ਜੋ ਵਪਾਰ ਦੇ ਰੂਪ ਦੇ ਵਿੱਚ ਹੋਏਗਾ। ਇਸ ਕਰਕੇ ਇਹ 골ਡਨ ਮੌਕਾ ਹੈ ਕਿ ਪਾਕਿਸਤਾਨ ਅਮਰੀਕਾ ਦੇ ਨਾਲ ਟੈਕਸ ਫ੍ਰੀ ਟ੍ਰੇਡ ਹੈ ਜਿਹੜੀ ਉਹਦੇ ਵੱਲ ਆਵੇ ਔਰ ਇਹਨੂੰ ਇੱਕ ਸਮਝੌਤੇ ਦਾ ਰੂਪ ਦੇ ਦੇਵੇ। ਪਾਕਿਸਤਾਨ ਵੱਲੋਂ ਸਮਝੌਤਾ ਹਜੇ ਤੱਕ ਸਿਰੇ ਨਾ ਚੜਨ ਜਾਂ ਅਮਰੀਕਾ ਪਾਕਿਸਤਾਨ ਤੋਂ ਕੀ ਸ਼ਰਤਾਂ ਮਨਵਾਉਣਾ ਚਾਹੁੰਦਾ ਆ ਉਹਦੇ ਬਾਰੇ ਕਿਸੇ ਕਿਸਮ ਦੀ ਕੋਈ ਖਬਰ ਜਾਂ ਗੱਲ ਸਾਹਮਣੇ ਨਹੀਂ ਆਉਣ ਡਈ।
ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜ਼ਿੰਮੇਦਾਰਾਂ ਨੂੰ ਸੱਦ ਕੇ ਇੱਕ ਵਾਰ ਫਿਰ ਆਖਿਆ ਹੈ ਕਿ ਉਹ ਅਫਗਾਨਿਸਤਾਨ ਦੇ ਵਿੱਚੋਂ ਪਾਕਿਸਤਾਨ ਵਾਲੇ ਪਾਸੇ ਫੌਜੀ ਚੌਕੀਆਂ ਸਮੇਤ ਆਮ ਇਲਾਕਿਆਂ 'ਚ ਹੋਣ ਵਾਲੇ ਹਮਲੇ ਦੇ ਜ਼ਿੰਮੇਦਾਰਾਂ ਨੂੰ ਫੜਨ। ਇਹ ਹਮਲੇ ਨੇ ਜਿਹੜੇ ਲਗਾਤਾਰ ਹੋ ਰਹੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਲੁਕੇ ਇਹ ਅਤਗਰ ਜਿਹੜੇ ਪਾਕਿਸਤਾਨ 'ਚ ਆ ਕੇ ਖੂਨ ਖਰਾਬੇ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਨੂੰ ਅਫਗਾਨ ਸਰਕਾਰ ਹੈ ਜਿਹੜੀ ਉਹ ਗ੍ਰਿਫਤਾਰ ਕਰੇ ਔਰ ਇਨਸਾਫ ਦੇ ਕਟਹਿਰੇ 'ਚ ਲਿਆਏ। ਅਸੀਂ ਇਹ ਵੀ ਮੰਗ ਕਰਨੇ ਆ ਕਿ ਅਫਗਾਨਿਸਤਾਨ ਦੁਨੀਆ ਭਰ ਦੇ ਨਾਲ ਕੀਤਾ ਗਿਆ ਆਪਣਾ ਉਹ ਵਾਅਦਾ ਨਿਭਾਏ ਜਿਹਦੇ 'ਚ ਉਹਨੇ ਆਖਿਆ ਹੈ ਕਿ ਉਹਦੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਏਗੀ। ਪਾਕਿਸਤਾਨ ਵੱਲੋਂ ਐਡੀਸ਼ਨਲ ਸੈਕਟਰੀ ਔਰ ਅਫਗਾਨਿਸਤਾਨ ਦੇ ਐਡੀਸ਼ਨਲ ਸੈਕਟਰੀ ਦੀ ਮੁਲਾਕਾਤ ਦੇ ਵਿੱਚ ਇਹ ਸਰਕਾਰੀ ਪੱਧਰ ਤੇ ਉੱਤੇ ਚੁੱਕੇ ਨੁਕਤੇ ਨੇ ਜਿਹੜੇ ਇਹ ਪਹਿਲੀ ਵਾਰ ਸਾਹਮਣੇ ਆਏ ਨੇ। ਇਹ ਕੰਮ ਐਨ ਉਸ ਵੇਲੇ ਹੋਇਆ ਆ ਜਦੋਂ ਰੂਸ ਵੱਲੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਮੰਨ ਲਿਆ ਗਿਆ ਹੈ। ਯਾਦ ਰਵੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਔਰ ਚਾਈਨਾ ਅਫਗਾਨਿਸਤਾਨ ਦੇ ਵਿੱਚ ਹੋਣ ਵਾਲੇ ਇਹਨਾਂ ਹਮਲਿਆਂ ਦੀ ਰੋਕ ਵਾਸਤੇ ਅਫਗਾਨਿਸਤਾਨ ਦੇ ਉੱਤੇ ਦਬਾਅ ਪਾਉਂਦੇ ਆਏ ਨੇ ਪਰ ਇਹਦਾ ਕੋਈ ਰਿਜ਼ਲਟ ਜਾਂ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਨਿਕਲ ਸਕਿਆ। ਹੁਣ ਰੂਸ ਵੱਲੋਂ ਤਾਲਿਬਾਨਾਂ ਨੂੰ ਮਾਨਤਾ ਮਿਲਣ ਤੋਂ ਮਗਰੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਉੱਤੇ ਰੂਸ ਪਾਕਿਸਤਾਨ ਔਰ ਚੀਨ ਦਾ ਸਾਥ ਦਿੰਦਿਆਂ ਹੋਇਆਂ ਤਾਲਿਬਾਨਾਂ ਤੇ ਆਪਣੇ ਕੰਟਰੋਲ ਨੂੰ ਵਰਤਦਿਆਂ ਹੋਇਆਂ ਉਹਨਾਂ ਨੂੰ ਕਿਸੇ ਗੱਲ ਦੇ ਉੱਤੇ ਲਿਆਏਗਾ। ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਅਫਗਾਨਿਸਤਾਨ ਤੋਂ ਮੰਗ ਕਰਨੇ ਆ ਕਿ ਉਥੋਂ ਦੇ ਜ਼ਿੰਮੇਦਾਰ ਆਪਰੇਸ਼ਨ ਕਰਕੇ ਅਫਗਾਨਿਸਤਾਨ 'ਚ ਉਹ ਸਾਰੇ ਟ੍ਰੇਨਿੰਗ ਕੈਂਪ ਮੁਕਾਉਣ ਜਿੱਥੋਂ ਇਹ ਅਤਗਰਦ ਜਾਂ ਲੜਾਕੂ ਪਾਕਿਸਤਾਨ ਦੇ ਵਿੱਚ ਆ ਕੇ ਹਮਲਾ ਕਰਦੇ ਨੇ ਔਰ ਉੱਥੇ ਟ੍ਰੇਨਿੰਗ ਕਰਦੇ ਨੇ। ਲਗਭਗ 15 ਵਰਿਆਂ ਤੋਂ ਬਾਅਦ ਸਵੀਡਨ ਦੀ ਸਰਕਾਰ ਨੇ ਇੱਕ ਵਾਰ ਫਿਰ ਪਾਕਿਸਤਾਨੀਆਂ ਵਾਸਤੇ ਵਿਜ਼ਿਟ ਵੀਜ਼ਾ ਜਿਹੜਾ ਉਹਦੀ ਸ਼ੁਰੂਆਤ ਕਰ ਦਿੱਤੀ ਹੈ। ਪਹਿਲਾਂ ਇਹ ਬੰਦੇ ਸੀਗੀ। ਯਾਦ ਰਵੇ ਕਿ ਇਹ ਬੰਦਿਸ਼ ਐਨ ਉਸ ਵੇਲੇ ਲਾਈ ਗਈ ਸੀਗੀ ਜਦੋਂ ਅੱਜ ਤੋਂ ਲਗਭਗ 15 ਸਾਲ ਪਹਿਲਾਂ ਮੁਹੰਮਦ ਸਾਹਿਬ ਜਿਹੜੇ ਕਿ ਮੁਸਲਮਾਨਾਂ ਦੇ ਆਖਰੀ ਪ੍ਰੋਫਿਟ ਨੇ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਖਾਕੇ ਫਰਾਂਸ ਦੇ ਵਿੱਚ ਇੱਕ ਅਖਬਾਰ ਵੱਲੋਂ ਛਾਪੇ ਗਏ ਸੀਗੇ। ਜਿਹਦੇ ਤੋਂ ਬਾਅਦ ਪਾਕਿਸਤਾਨ 'ਚ ਕੰਮ ਕਰਦੀ ਫਰਾਂਸ ਦੀ ਅੰਬੈਸੀ ਦੇ ਉੱਤੇ ਅਤਗਰਦ ਹਮਲਾ ਔਰ ਆਪ ਮਾਰੂ ਧਾੜਾ ਹੋਇਆ ਸੀਗਾ ਜਿਹਦੇ ਤੋਂ ਬਾਅਦ ਪਾਕਿਸਤਾਨ 'ਚ ਫਰਾਂਸ ਸਮੇਤ ਕੁਝ ਹੋਰ ਮੁਲਕਾਂ ਜਿਨ੍ਹਾਂ 'ਚ ਨਾਰਵੇ, ਸਵੀਡਨ, ਆਸਟ੍ਰੇਲੀਆ ਔਰ ਕਈ ਹੋਰ ਮੁਲਕਾਂ ਦੀਆਂ ਅੰਬੈਸੀਆਂ ਨੇ ਵੀਜ਼ਾ ਸਰਵਿਸਿਜ਼ ਬੰਦ ਕਰ ਦਿੱਤੀਆਂ ਸਨ। ਕੁਝ ਮਹੀਨਿਆਂ ਤੋਂ ਬਾਅਦ ਇਹਨਾਂ 'ਚ ਕੁਝ ਮੁਲਕਾਂ ਨੇ ਜਿਨ੍ਹਾਂ 'ਚ ਆਸਟ੍ਰੇਲੀਆ ਉਹਨਾਂ ਨੇ ਹਾਂਗਕਾਂਗ ਔਰ ਕਈ ਦੂਸਰੇ ਮੁਲਕਾਂ ਤੋਂ ਵੀਜ਼ਾ ਸਰਵਿਸ ਜਾਰੀ ਰੱਖੀ ਸੀਗੀ ਪਰ ਉਸ ਤੋਂ ਬਾਅਦ ਸਵੀਡਨ ਵੱਲੋਂ ਅੱਜ ਤੱਕ ਇਹ ਵੀਜ਼ਾ ਸਰਵਿਸ ਜਿਹੜੀ ਬੰਦ ਰੱਖੀ ਗਈ। ਹੁਣ ਐਲਾਨ ਕੀਤਾ ਗਿਆ ਹੈ ਕਿ ਆਮ ਪਾਕਿਸਤਾਨੀ 7 ਜੁਲਾਈ ਤੋਂ ਸਵੀਡਨ ਦੇ ਵਿਜ਼ਿਟ ਵੀਜ਼ੇ ਵਾਸਤੇ ਅਰਜ਼ੀ ਭਰ ਸਕਦੇ ਨੇ ਔਰ ਦੇ ਸਕਦੇ ਨੇ। ਪਾਕਿਸਤਾਨੀ ਸਰਕਾਰ ਦੇ ਫਾਰਨ ਆਫਿਸ ਨੇ ਸਰਕਾਰੀ ਪੱਧਰ ਤੇ ਇਸ ਗੱਲ ਦੀ ਤਸਦੀਕ ਕਰਦਿਆਂ ਹੋਇਆਂ ਸਵੀਡਨ ਦੀ ਸਰਕਾਰ ਦੀ ਸਲਾਹਨਾ ਕੀਤੀ ਹੈ ਔਰ ਉਹਨਾਂ ਦਾ ਧੰਨਵਾਦ ਕੀਤਾ ਹੈ। ਪਾਕਿਸਤਾਨੀ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਸਵੀਡਨ ਜਾਣ ਦੇ ਰੀਜਵੰਦ ਜਾਂ ਉੱਥੇ ਵਿਜ਼ਿਟ ਕਰਨ ਦੇ ਰੀਜਵੰਦ ਨੇ ਜਿਹੜੇ ਉਹ ਹੁਣ 7 ਜੁਲਾਈ ਤੋਂ ਸਵੀਡਨ ਦੀ ਸਰਕਾਰ ਵੱਲੋਂ ਚੁੱਕੀ ਗਈ ਇਹ ਪਾਬੰਦੀ ਜਾਂ ਖੋਲੇ ਗਏ ਇਹ ਵੀਜ਼ੇ ਨੇ ਜਿਹੜੇ ਇਹਨਾਂ ਵਾਸਤੇ ਆਪੋ ਆਪਣੀਆਂ ਅਰਜ਼ੀਆਂ ਭਰ ਸਕਦੇ ਨੇ। ऐसे पाकिस्तानी जो गैर कानूनी तरीके दे नाल पाकिस्तान तो बाहर जांदे ने ਉਹ ਜਦੋਂ ਪਾਕਿਸਤਾਨ ਵਾਪਸ ਆ ਕੇ ਆਪਣੇ ਪਿਆਰਿਆਂ ਨੂੰ ਮਿਲਦੇ ਨੇ ਤੇ ਇੱਕ ਵਾਰ ਫਿਰ ਉਸ ਮੁਲਕ ਚੋਂ ਨਿਕਲਣ ਲੱਗਿਆਂ ਲੀਗਲ ਤਰੀਕੇ ਨਾਲ ਜਦੋਂ 에ਅਰਪੋਰਟ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਕਈ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਕਈ ਮੁਸ਼ਕਲਾਂ ਔਰ ਔਖਲਾਂ ਝੱਲਣੀਆਂ ਪੈਂਦੀਆਂ ਨੇ। ਉਹਨਾਂ ਨੂੰ ਤਸਦੀਕ ਕਰਨੀ ਪੈਂਦੀ ਹੈ ਕਿ ਹਾਂ ਅਸੀਂ ਇਨਲੀਗਲ ਤਰੀਕੇ ਦੇ ਨਾਲ ਪਾਕਿਸਤਾਨ ਚੋਂ ਨਿਕਲੇ ਸਾਂ। ਕੁਝ ਲੋਕ ਤੇ ਰਿਸ਼ਵਤਬਾਜ਼ਾਰੀ ਦੇ ਫਾਇਦੇ ਚੁੱਕਦਿਆਂ ਹੋਇਆਂ ਉੱਥੋਂ ਨਿਕਲ ਜਾਂਦੇ ਨੇ ਪਰ ਕੁਝ ਮੁਸ਼ਕਲ ਦੇ ਵਿੱਚ ਫਸ ਜਾਂਦੇ ਨੇ। ਪਰ ਹੁਣ ਪਾਕਿਸਤਾਨੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਪਾਕਿਸਤਾਨੀ ਭਾਵੇਂ ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਕਾਨੂੰਨੀ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਬਾਹਰ ਗਿਆ ਉੱਥੇ ਜਾ ਕੇ ਉਹਨੇ ਲੀਗਲੀ ਕੰਮ ਕੀਤਾ ਔਰ ਉਸ ਮੁਲਕ ਦੀ ਲੀਗਲ ਹੈਸੀਅਤ ਲਈ ਜਾਂ ਉੱਥੋਂ ਦਾ ਨੈਸ਼ਨਲ ਜਾਂ PR ਬਣਿਆ ਉਹ ਹੁਣ ਜਦੋਂ ਪਾਕਿਸਤਾਨ ਆਏਗਾ ਤੇ ਉਹ ਇਹਨਾਂ ਸਾਰੀਆਂ ਸ਼ਾਵਾਂ ਤੋਂ ਛੁਟਕਾਰਾ ਲੈ ਸਕਦਾ ਹੈ। ਉਹਦਾ ਤਰੀਕਾ ਇਹ ਦੱਸਿਆ ਗਿਆ ਹੈ ਕਿ ਐਸੇ ਸਾਰੇ ਪਾਕਿਸਤਾਨੀ ਜਿਹੜੇ ਲੀਗਲ ਔਰ ਇਨਲੀਗਲ ਤਰੀਕੇ ਨਾਲ ਪਾਕਿਸਤਾਨ ਤੋਂ ਗਏ ਨੇ ਉਹ ਆਪਣੇ ਆਪ ਨੂੰ ਪਾਕਿਸਤਾਨ ਓਵਰਸੀਜ਼ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਜਾ ਕੇ ਪੋਰਟਲ ਤੇ ਰਜਿਸਟਰਡ ਕਰਨ ਔਰ ਉੱਥੇ ਆਪਣੀ ਸਾਰੀ ਜਾਣਕਾਰੀ ਭਰਨ। ਯਾਦ ਰਵੇ ਕਿ ਇਸ ਤੋਂ ਪਹਿਲਾਂ ਲੀਗਲ ਤਰੀਕੇ ਨਾਲ ਜਿਹੜੇ ਲੋਕ ਦੁਨੀਆ ਭਰ 'ਚ ਕਿਤੇ ਵੀ ਕੰਮ ਕਰਨ ਜਾਂਦੇ ਸਨ ਉਹ ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਪੋਰਟਲ ਕਰਾਉਂਦੇ ਸਨ ਔਰ ਉਹਨਾਂ ਦਾ ਬੀਮਾ ਹੁੰਦਾ ਸੀਗਾ। ਇਸ ਰਜਿਸਟ੍ਰੇਸ਼ਨ ਹੁਣ ਦੁਨੀਆ ਭਰ ਦੇ ਵਾਸਤੇ ਖੋਲ ਦਿੱਤਾ ਗਿਆ ਔਰ ਆਖਿਆ ਗਿਆ ਹੈ ਕਿ ਓਵਰਸੀਜ਼ ਪਾਕਿਸਤਾਨੀ ਫਾਊਂਡੇਸ਼ਨ ਦੀ ਵੈਬਸਾਈਟ ਤੇ ਜਾ ਕੇ ਪੋਰਟਲ ਰਾਹੀਂ ਆਪਣੇ ਆਪ ਨੂੰ ਰਜਿਸਟਰਡ ਕੀਤਾ ਜਾ ਸਕਦਾ ਹੈ। ਇੰਜ ਦੁਨੀਆ ਭਰ ਤੋਂ ਕੋ ਪਾਕਿਸਤਾਨੀ ਜਿਹੜੇ ਨਜਾਇਜ਼ ਤਰੀਕੇ ਦੇ ਨਾਲ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਗਏ ਸਨ ਹੁਣ ਜਦੋਂ ਪਾਕਿਸਤਾਨ ਜਾ ਕੇ ਵਾਪਸ ਆਇਆ ਕਰਨਗੇ ਤੇ ਰਜਿਸਟਰਡ ਹੋਣ ਕਾਰਨ ਉਹਨਾਂ ਨੂੰ ਔਖਲਾਂ ਨਹੀਂ ਚੱਲਣੀਆਂ ਪੈਣਗੀਆਂ। ਇਹ ਸਾਰੇ ਸਿਸਟਮ ਨੂੰ ਦੁਨੀਆ ਭਰ ਲਈ ਆਨਲਾਈਨ ਕਰ ਦਿੱਤਾ ਗਿਆ ਹੈ ਔਰ ਇਹਦੀ ਮਾਮੂਲੀ ਫੀਸ ਰੱਖੀ ਗਈ ਹੈ। ਆਖਿਆ ਗਿਆ ਹੈ ਕਿ ਇਹਨਾਂ ਲੋਕਾਂ ਨੂੰ ਹੁਣ ਕਿਸੇ ਕਿਸਮ ਦਾ ਕੋਈ ਜੁਰਮਾਨਾ ਨਹੀਂ ਕੀਤਾ ਜਾਏਗਾ। ਸਭ ਲੋਕ ਇਹਦੇ ਤੋਂ ਜਾਂ ਇਸ ਸਰਵਿਸ ਤੋਂ ਫਾਇਦਾ ਚੁੱਕ ਸਕਦੇ ਨੇ। ਲੋ ਜੀ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਅੱਜ ਇੱਥੇ ਹੀ ਮੁਕਾਉਂਦੇ ਹਾਂ। ਕੱਲ ਫੇਰ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇੱਕ ਵੱਡਾ ਭੰਡੋਰਾ ਲੈ ਕੇ ਆਪ ਸਭ ਦੇ ਰੂਬਰੂ ਕੁਝ ਖਾਸ ਖਬਰਾਂ ਰਾਹੀਂ ਹੋਵਾਂਗੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਸੀਂ ਅਪਡੇਟ ਪਾਕਿਸਤਾਨ ਯਾਨੀ ਪੰਜਾਬੀ ਰੇਡੀਓ USA ਤੋਂ ਸੁਣਦੇ ਹੋ ਔਰ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ 408272 4082725200 ਹੈ। ਲੋ ਜੀ ਅੱਜ ਤੱਕ ਲਈ ਇੰਨਾ ਹੀ। ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।